ਅਗਲੀ ਖਬਰ ਦੇ ਵੱਲ ਵਧੀਏ ਮਿੰਟੂ ਜੀ, ਗੱਲ ਕਰੀਏ ਸਾਧੂ ਸਿੰਘ ਧਰਮਸੋਤ ਦੀ। ਧਰਮਸੋਤ ਤੇ ਹੋਰਨਾਂ ਦੇ ਖਿਲਾਫ ਕੇਸ ਚਲਾਉਣ ਦੀ ਆਗਿਆ ਮਿਲ ਗਈ ਹੈ ਜੀ ਹੁਣ। ਹਾਂਜੀ, ਦੇਖੋ ਆਗਿਆ ਕੀ ਹੁੰਦੀ ਹੈ ਕਿ ਕੁਝ ਮਾਮਲਿਆਂ ਦੇ ਵਿੱਚ, ਜਿੱਦਾਂ ਹੁਣ ਇਸ ਮਾਮਲੇ 'ਚ ਤੁਹਾਨੂੰ ਪਤਾ ਹੋਏਗਾ ਨਾ ਕਿ ਡੀਐਫਓ ਵਗੈਰਾ ਸਾਰੇ ਸੀਗੇ, ਆਈਐਫਐਸ ਅਧਿਕਾਰੀ ਜਿਹੜਾ ਸੀਗਾ, ਤਾਂ ਆਈਐਫਐਸ ਇੱਕ ਸਰਵਿਸ ਹੈ ਨਾ ਜੀ ਜੀ, ਤਾਂ ਉਹਦੇ ਵਿੱਚੋਂ ਜੇ ਤੁਸੀਂ ਕਿਸੇ ਬੰਦੇ ਨੂੰ ਨਾਮਜ਼ਦ ਕੀਤਾ ਵਾ, ਉਹਨੂੰ ਚਲਾਨ ਦੇ ਵਿੱਚ ਲਿਆਣਾ ਆ, ਉਹਨੂੰ ਟ੍ਰਾਇਲ ਦੇ ਵਿੱਚ ਖੜਾ ਕਰਨਾ ਆ, ਤਾਂ ਫਿਰ ਤੁਹਾਨੂੰ ਉਹ ਕੁਝ ਮਹਿਕਮੇ ਦੀਆਂ ਜਾਂ ਕਹ ਲਓ ਸਰਕਾਰ ਦੀਆਂ ਜਿਹੜੀਆਂ ਹੁੰਦੀਆਂ ਨੇ ਮਨਜ਼ੂਰੀਆਂ ਦੀ ਜ਼ਰੂਰਤ ਹੁੰਦੀ ਆ। ਹਾਂਜੀ, ਤਾਂ ਸਾਧੂ ਸਿੰਘ ਧਰਮਸੋਤ ਦਾ ਤਾਂ ਕੋਈ ਐਡਾ ਵੱਡਾ ਉਹ ਚੱਕਰ ਨਹੀਂ ਹੈਗਾ, ਇਹ ਤਾਂ ਹੋ ਹੀ ਜਾਣਾ ਸੀਗਾ, ਕਿਉਂਕਿ ਵਿਜੀਲੈਂਸ ਇਸ ਮਾਮਲੇ ਦੇ ਵਿੱਚ ਮੁਕੱਦਮਾ ਚਲਾਉਣ ਦੀ ਇਜਾਜ਼ਤ ਮੰਗ ਰਹੀ ਸੀ। ਪਰ ਰੌਲਾ ਕੀ ਹੈ ਕਿ ਹੁਣ ਜਿਹੜੀ ਮਤਲਬ ਕਿ ਕਰਨੀ ਹੈ, ਸਾਰੀ ਸ਼ੋਅ ਵੀ ਕਰਨੀ ਹੈ, ਜਿਵੇਂ ਕੁਝ ਖਾਸ ਮਾਮਲਿਆਂ ਦੇ ਵਿੱਚ। ਹੁਣ ਦੇਖੋ ਇਹ ਮੰਤਰੀ ਰਹੇ ਆ ਨਾ, ਇਹ ਤਾਂ ਆਪਣੇ ਵਰਗਾ ਹੋਵੇ ਗਿੱਚੀ ਫੜ ਕੇ ਤੇ ਅੰਦਰ ਸੁੱਟ ਦਿੰਦੇ ਆ। ਜੇ ਕੋਈ ਸਾਬਕਾ ਮੰਤਰੀ ਆ, ਮੌਜੂਦਾ ਐਮਐਲਏ ਆ ਜਾਂ ਅਧਿਕਾਰੀ ਆ, ਆਈਐਸ ਆ, ਆਈਐਫਐਸ ਦਾ ਆਪਾਂ ਜ਼ਿਕਰ ਕਰ ਲਿਆ, ਤਾਂ ਇਦਾਂ ਦੇ ਮਾਮਲਿਆਂ 'ਚ ਨਾ ਕੁਝ ਮਾਮਲਿਆਂ 'ਚ ਮਨਜ਼ੂਰੀਆਂ ਚਾਹੀਦੀਆਂ ਹੁੰਦੀਆਂ, ਚਾਰਜਸ਼ੀਟ ਫਾਈਲ ਕਰਨ ਵਾਸਤੇ ਜਾਂ ਕੇਸ ਦਰਜ ਕਰਨ ਵਾਸਤੇ, ਜਾਂ ਇਦਾਂ ਸਾਰੀਆਂ ਚੀਜ਼ਾਂ ਜਿਹੜੀਆਂ ਨੇ ਉਹ ਜੁੜਦੀਆਂ ਨੇ ਕਿਤੇ ਨਾ ਕਿਤੇ ਨਾ ਕਲਾ ਦੇ ਨਾਲ। ਤਾਂ ਉਹ ਕੀ ਆ ਕਿ ਵੈਸੇ ਤਾਂ ਜੇ ਤੁਸੀਂ ਦੇਖੋਗੇ ਵਿਜੀਲੈਂਸ 100 ਤੋਂ ਵੱਧ ਮਨਜ਼ੂਰੀਆਂ ਦੀ ਉਡੀਕ 'ਚ ਹੈ ਇਸ ਵੇਲੇ। ਇੰਨੇ ਮਾਮਲੇ ਜਿਹੜੇ ਆ ਉਹ ਰੋਕੀ ਖਲੋਤੇ। ਹੁਣ ਜਿਵੇਂ ਸਾਧੂ ਸਿੰਘ ਧਰਮਸੋਤ ਵਾਲੇ ਮਾਮਲੇ 'ਚ ਕੀ ਆ, ਕਿਉਂਕਿ ਇਹ ਸਿੱਧੇ ਤੌਰ ਤੇ ਜੁੜਿਆ ਹੋਇਆ ਹੈ ਅਫਸਰਸ਼ਾਹੀ ਦੇ ਨਾਲ, ਚਾਹੇ ਉਹ ਪੋਸਟ ਮੈਟ੍ਰਿਕ ਸਕਾਲਰਸ਼ਿਪ ਹੋਵੇ, ਚਾਹੇ ਜੰਗਲਾਤ ਘੁਟਾਲਾ ਹੋਵੇ, ਕਿਉਂਕਿ ਕੀਤਾ ਤਾਂ ਰਲ ਮਿਲ ਕੇ ਜਾਂਦਾ ਨਾ, ਜੋ ਵੀ ਕਥਿਤ ਤੌਰ ਤੇ ਕੀਤਾ ਜਾਂਦਾ ਹੈ। ਤਾਂ ਹੁਣ ਜਦੋਂ ਫਾਈਲਾਂ ਜਾਣੀਆਂ ਨੇ ਤੇ ਜਾਣੀਆਂ ਤੇ ਅਫਸਰਾਂ ਦੇ ਕੋਲ ਹੀ ਆ ਨਾ ਜੀ। ਇੱਥੇ ਤਾਂ ਸਾਹਿਬ ਜੀ ਹਾਲ ਇਹ ਆ ਕਿ ਜਿਹੜਾ ਆ ਸੁੰਦਰ ਸ਼ਾਮ ਅਰੋੜਾ ਵਾਲਾ ਹੈ ਨਾ, ਇਹ ਤਾਂ ਚਲੋ ਤੁਹਾਨੂੰ ਖਬਰਾਂ ਦਾ ਪਤਾ ਹੈ ਜੀ ਜੀ। ਇਹਦੇ ਵਿੱਚ ਕੀ ਸੀਗਾ ਕਿ ਜਦੋਂ ਇਹ ਸ਼ੁਰੂਆਤ ਦੇ ਵਿੱਚ ਘਪਲਾ ਨਿਕਲਿਆ, ਪਲਾਟ ਇਹਨਾਂ ਨੇ ਕੱਟ ਕੇ ਵੇਚੇ ਆ, ਹਾਂਜੀ, ਇਹਨਾਂ ਦੇ ਖਿਲਾਫ ਜਾਂਚ ਸਟਾਰਟ ਹੋ ਚੱਲੀ ਸੀਗੀ, ਤਾਂ ਉਸ ਵੇਲੇ ਇੱਕ ਮੁੱਖ ਮੰਤਰੀ ਦੇ ਨਾਮ ਦਾ ਫਰਜ਼ੀ ਪੱਤਰ ਲਿਖ ਦਿੱਤਾ ਗਿਆ। ਹਿਸਾਬ ਲਾ ਲਓ ਜੀ ਜੀ, ਅਫਸਰਸ਼ਾਹੀ ਨਹੀਂ ਚਲਾਤਾ ਵਿੱਚ ਕਿ ਜੀ ਮੁੱਖ ਮੰਤਰੀ ਕਹਿੰਦਾ ਹੈ, ਕੈਪਟਨ ਅਮਰਿੰਦਰ ਸਿੰਘ ਉਦੋਂ ਹੁੰਦਾ ਸੀਗਾ, ਕਿ ਨਹੀਂ ਜੀ ਇਹ ਇੱਕ ਵਾਰੀ ਜਿਹੜੀ ਹੈਗੀ ਆ ਜਾਂਚ ਉਹ ਹੋਲਡ ਤੇ ਕਰ ਲਓ ਜੀ। ਤਾਂ ਹੁਣ ਦੇਖੋ ਜਿੱਥੇ ਇਹੋ ਜਿਹੀਆਂ ਚੀਜ਼ਾਂ ਚੱਲਦੀਆਂ ਨੇ ਕਿ ਫਰਜ਼ੀ ਪੱਤਰ ਵੀ ਵਿੱਚ ਫਾਈਲਾਂ ਦੇ ਲੱਗ ਜਾਂਦੇ ਨੇ, ਉਹ ਕੌਣ ਕਰ ਰਿਹਾ? ਐਸ ਸਰਕਾਰ ਦੀ ਵੀ ਮਿਸਾਲ ਦੇ ਦੇਣਾ ਤੁਹਾਨੂੰ, ਜਦੋਂ ਆਸ਼ੂ ਵਾਲਾ ਘਪਲਾ ਚੱਲਿਆ ਤੇ 2 ਫਾਈਲਾਂ ਦਾ ਜ਼ਿਕਰ ਨਹੀਂ ਹੋਇਆ ਕਿ ਗਾਇਬ ਹੋ ਗਈਆਂ। ਹੁਣ ਕਟਾਰੂ ਚੱਕ ਨੂੰ ਪੁੱਛ ਲਓ, ਕਹਿਣਗੇ ਕਿ ਇੱਕ ਫਾਈਲ ਮਿਲ ਗਈ ਆ ਜੀ ਜੀ। ਤੁਸੀਂ ਮੈਨੂੰ ਦੱਸੋ ਕਿ ਫਾਈਲ ਜਿਹੜੀ ਹੈ ਉਹਨੂੰ ਟਹੀਏ ਲੱਗੇ ਨੇ, ਪੈਰ ਲੱਗੇ ਨੇ, ਟਾਇਰ ਲੱਗੇ ਨੇ, ਕਿ ਉਹ ਕਦੇ ਘੁੰਮਣ ਚਲੇ ਜਾਂਦੀ ਹੈ ਇਧਰ ਨੂੰ ਜਲੰਧਰ ਵਾਲੀ ਸਾਈਡ ਨੂੰ, ਫਿਰ ਉਧਰੋਂ ਫਗਵਾੜਾ ਤੇ ਲਵਲੀ ਯੂਨੀਵਰਸਿਟੀ ਬੰਨੀ ਦੀ ਫੇਰ ਆ ਜਾਂਦੀ ਹੈ ਦਫ਼ਤਰ ਦੇ ਵਿੱਚ ਜੀ ਜੀ। ਮਤਲਬ ਕਿ ਇਹ ਸਾਰਾ ਕੁਛ ਹੈ ਜਿਹੜਾ ਉਹ ਇਦਾਂ ਹੀ ਚੱਲਿਆ ਜਾਂਦਾ ਹੈ ਰਲ ਮਿਲ ਕੇ। ਤਾਂ ਥੋੜਾ ਪੇਚ ਸਾਧੂ ਸਿੰਘ ਧਰਮਸੋਤ ਵਾਲੇ ਮਾਮਲੇ 'ਚ ਜੀ ਸੀ, ਅਫਸਰਾਂ ਨਾਲ ਜੁੜਿਆ ਹੋਣ ਕਰਕੇ ਅਫਸਰਾਂ ਵਾਲੇ ਮਾਮਲੇ ਦੇ ਵਿੱਚ ਵੀ ਸੀ, ਪਰ ਅਖੀਰ ਦੇ ਵਿੱਚ ਹੁਣ ਇਹ ਜਿਹੜੀ ਇਜਾਜ਼ਤ ਹੁੰਦੀ ਹੈ ਜ਼ਰੂਰੀ ਉਹ ਮਿਲ ਗਈ ਹੈ। ਤਾਂ ਦੇਖੋ ਅੱਗੇ ਕਿਹੜੇ ਕਿਹੜੇ ਮਹਿਕਮੇ ਦੀ ਹੋਰ ਮਿਲਦੀ ਹੈ, ਤਾਂ ਬਹੁਤ ਸਾਰੀਆਂ ਹਾਲੇ ਇਜਾਜ਼ਤਾਂ ਦੇਣੀਆਂ ਬਾਕੀ ਨੇ ਮਹਿਕਮਿਆਂ ਵੱਲੋਂ। ਉਹ ਸਰਕਾਰ ਦਾ ਇੰਨਾ ਜ਼ਿਆਦਾ ਨੁਕਸ ਨਹੀਂ ਹੁੰਦਾ, ਕਈ ਵਾਰੀ ਅਫਸਰਸ਼ਾਹੀ ਦੇ ਵਿੱਚ ਵੀ ਫਾਲਟ ਹੁੰਦਾ ਹੈ।